ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੱਲ ਸੁਪਰ ਟਿਊਜ਼ਡੇ ਸੀ, ਇਲੈਕਸ਼ਨ ਸੀਗੀਆਂ। ਸੋ ਅਮਰੀਕਾ ਦੇ ਵਿੱਚ 15 ਸਟੇਟਸ ਦੇ ਵਿੱਚ ਇਲੈਕਸ਼ਨ ਹੋਈਆਂ ਤੇ ਅੱਜ ਹੁਣ ਲੇਟੈਸਟ ਖਬਰ ਇਹ ਆ ਰਹੀ ਹੈ ਵੀ ਨਿੱਕੀ ਹੈਲੀ ਜੋ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ ਰਿਪਬਲਿਕਨ ਪਾਰਟੀ ਵੱਲੋਂ ਪ੍ਰਾਇਮਰੀ 'ਚ, ਉਹ ਡ੍ਰੌਪ ਆਊਟ ਕਰ ਗਈ ਹੈਗੀ ਆ। ਸੋ ਇਸ ਟਾਈਮ ਹੁਣ ਦੋਨੋਂ ਹੀ ਬਜ਼ੁਰਗ ਜਿਹੜੇ ਆ ਉਹ ਰੇਸ ਦੇ ਵਿੱਚ ਆ। ਜੋ ਬਾਈਡਨ ਡੈਮੋਕ੍ਰੇਟ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ ਤੇ ਪ੍ਰੈਜ਼ੀਡੈਂਟ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਜੋ ਆ ਉਹ ਰਿਪਬਲਿਕਨ ਪਾਰਟੀ ਦੇ ਜੋ ਕੈਂਡੀਡੇਟ ਆ ਉਹ ਹੋਣਗੇ। ਜੋ ਨਿੱਕੀ ਹੈਲੀ ਦੇ ਸਪੋਰਟਰਸ ਆ, ਉਹਨਾਂ ਦੀ ਦੇਖਦੇ ਹੁਣ ਕਿੰਨੀ ਸਪੋਰਟ ਜਿਹੜੀ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਕਰਨਗੇ। ਤੇ ਹਜੇ ਉਹਦੇ ਬਾਰੇ ਜਿਹੜੀ ਨਿੱਕੀ ਹੈਲੀ ਆ ਉਸਨੇ ਕੋਈ ਡਿਟੇਲ 'ਚ ਜਿਹੜੀ ਇਨਫੋਰਮੇਸ਼ਨ ਨਹੀਂ ਦਿੱਤੀ ਹੈਗੀ। ਤੇ ਮਿਚ ਮਕੋਨਲ ਨੇ ਵੀ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਕਾਫੀ ਉਹਨਾਂ ਦਾ ਪਿਛਲੇ ਸਮੇਂ ਦੇ ਦੌਰਾਨ ਤੱਤਾ ਠੰਡਾ ਹੁੰਦਾ ਰਿਹਾ, ਤੇ ਉਹਨਾਂ ਨੇ ਵੀ ਅੰਡੋਰਸ ਕਰ ਦਿੱਤਾ ਹੈਗਾ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ। ਸੋ ਹੁਣ ਤਾਂ ਜਿਹੜੇ ਡੈਲੀਗੇਟਸ ਆ ਉਹਨਾਂ ਦੀ ਗਿਣਨ ਦੀ ਤਾਂ ਕੋਈ ਜ਼ਰੂਰਤ ਨਹੀਂ, ਕਿਉਂਕਿ ਹੁਣ ਇਕੱਲੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਉਧਰੋਂ ਜਿਹੜੇ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਰੇਸ ਦੇ ਵਿੱਚ ਰਹਿ ਗਏ ਆ। ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਹੈਗੀ ਆ ਤੇ ਦੇਖਦੇ ਹਾਂ ਹੁਣ ਕਿੱਦਾਂ ਦਾ ਜਿਹੜਾ ਮਾਹੌਲ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਲੈ ਕੇ ਬਣਦਾ ਹੈ। ਜੀ, ਅਪਸੈਟ ਵਿਨ ਦੀ ਇੱਕ ਹੋਈ ਸੀ ਨਿੱਕੀ ਹੈਲੀ ਵਰਮੌਂਟ ਦੇ ਵਿੱਚੋਂ, ਜਿਹੜੇ ਉਹ ਜਿੱਤ ਗਏ ਸੀਗੇ ਪ੍ਰੈਜ਼ੀਡੈਂਟ ਟਰੰਪ ਨੂੰ ਉੱਥੇ ਹਰਾਉਣ 'ਚ ਕਾਮਯਾਬ ਰਹੇ ਸੀਗੇ, ਪਰ ਉਹ ਇਨਫ ਨਹੀਂ ਸੀਗੇ ਇਹਨਾਂ ਨੂੰ ਅੱਗੇ ਜਿਹੜਾ ਉਹ ਲੈ ਕੇ ਜਾਣ ਦੇ ਲਈ। ਲੱਗ ਹੀ ਰਿਹਾ ਸੀਗਾ ਵੀ ਇਹ ਫਾਰਮੈਲਿਟੀਜ਼ ਹੈਗੀਆਂ, ਪਰ ਨਿੱਕੀ ਹੈਲੀ ਸਭ ਤੋਂ ਅਖੀਰ ਤੱਕ ਟਰੰਪ ਹੋਣਾ ਦੇ ਮੋਹਰੇ ਜਿਹੜੀ ਉਹ ਡਟੀ ਰਹੀ, ਉਹਨਾਂ ਦੇ ਝੂਠਾਂ ਦੇ ਬਾਰੇ ਵੀ ਉਹ ਬੋਲਦੀ ਰਹੀ। ਪਰ ਹੁਣ ਉੱਧਰ ਟਰੰਪ ਹੋਣਾ ਨੇ ਸੱਦਾ ਦੇ ਲਿਆ ਉਹਨੂੰ ਵੀ ਆ ਜਾ, ਵੀ ਸਾਡੀ ਮੈਗਾ ਮੂਵਮੈਂਟ ਨੂੰ ਤੂੰ ਜੁਆਇਨ ਕਰ ਲਾ। ਨਿੱਕੀ ਹੈਲੀ ਦੇ ਸਪੋਰਟਰਸ ਨੂੰ ਉਹਨਾਂ ਨੇ ਸੱਦਾ ਜਿਹੜਾ ਆ ਟਰੰਪ ਹੋਣਾ ਨੇ ਦੇ ਦਿੱਤਾ ਆ। ਸਸਪੈਂਡ ਕਹਿੰਦੇ ਆ ਵੀ ਉਸਨੇ ਆਪਣਾ ਅੱਜ ਕੈਂਪੇਨ ਇਵੈਂਚੁਅਲੀ ਜਿਹੜਾ ਉਹ ਕਰ ਦਿੱਤਾ। ਇਹ ਆਪਣੀ ਹੋਮ ਸਟੇਟ ਦੇ ਵਿੱਚ ਵੀ ਜਿੱਤਣ ਦੇ ਵਿੱਚ ਨਾਕਾਮਯਾਬ ਜਿਹੜੇ ਹੋ ਰਹੇ ਸੀਗੇ। ਸੋ ਰਿਪਬਲਿਕਨ ਰੇਸ ਤੇ ਜਿਹੜੀ ਕਹਿ ਸਕਦੇ ਵੀ ਡੈਮੋਕ੍ਰੇਟ ਰੇਸ ਉਹ ਹੁਣ ਬਿਲਕੁਲ ਕਲੀਅਰ ਆ ਵੀ ਇਹਨਾਂ ਪ੍ਰਾਇਮਰੀਜ਼ ਦੇ ਵਿੱਚ ਇਹੀ ਦੋ ਮੁੱਖ ਕੰਟੈਂਡਰ ਆ ਤੇ ਰੀਮੈਚ ਆਪਾਂ ਨੂੰ 2020 ਵਾਲਾ 2024 ਦੇ ਵਿੱਚ ਦੇਖਣ ਨੂੰ ਮਿਲੂਗਾ। ਮਿਚ ਮਕੋਨਲ ਜੋ ਕਿ ਸੈਨੇਟ ਮਾਈਨੋਰਟੀ ਲੀਡਰ ਦੇ ਅਹੁਦੇ ਤੋਂ ਆਪਣੇ ਆਪ ਨੂੰ ਲਾਂਭੇ ਕਰ ਰਹੇ ਆ, ਅਸਤੀਫਾ ਦੇ ਰਹੇ ਆ, ਉਹਨਾਂ ਨੇ ਵੀ ਇਵੈਂਚੁਅਲੀ ਟਰੰਪ ਹੁਣਾਂ ਨੂੰ ਕਈ ਸਾਲਾਂ ਦੀ ਕੜੱਤਣ ਤੋਂ ਬਾਅਦ 'ਚ ਕਹਿੰਦੇ ਆ ਵੀ ਅੰਡੋਰਸ ਕਰ ਦਿੱਤਾ ਹੈਗਾ ਆ। ਇਹਨਾਂ ਦੋਨਾਂ ਨੇ ਆਈ ਟੂ ਆਈ ਕਈ ਵਾਰੀ ਨਹੀਂ ਸੀ ਦੇਖਦੇ, ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਸੀ ਕਰਦੇ, ਇੱਕ ਦੂਜੇ ਨੂੰ ਅੱਖਾਂ ਦਿਖਾਉਣ ਵਾਲੀਆਂ ਗੱਲਾਂ ਅੰਦਰ ਖਾਤੇ ਜਿਹੜੀਆਂ ਇਹਨਾਂ ਦੀਆਂ ਚੱਲਦੀਆਂ ਰਹਿੰਦੀਆਂ ਸੀਗੀਆਂ। ਪਰ ਇਵੈਂਚੁਅਲੀ ਸੈਨੇਟ ਦੇ ਰਾਈਟ ਨਾਓ ਮਾਈਨੋਰਟੀ ਲੀਡਰ ਮਿਚ ਮਕੋਨਲ ਕੰਟੱਕੀ ਤੋਂ ਰਿਪਬਲਿਕਨ ਲੌਂਗੈਸਟ ਸਰਵਿੰਗ ਜਿਹੜੇ ਸੈਨੇਟ ਦੇ ਲੀਡਰ ਆ, ਉਹਨਾਂ ਨੇ ਟਰੰਪ ਹੋਣਾ ਨੂੰ ਅੱਜ ਅੰਡੋਰਸ ਜਿਹੜਾ ਉਹ ਕਰ ਦਿੱਤਾ ਆ। ਇਹ ਜਿਹੜੇ ਸਵਾਲ ਆ ਜਦ ਰਿਪਬਲਿਕਨ ਪ੍ਰਾਇਮਰੀ ਸ਼ੁਰੂ ਹੋਈਆਂ ਸੀ ਉਹ ਬਾਰ-ਬਾਰ ਪੁੱਛੇ ਗਏ ਸੀਗੇ ਜਿਹੜੇ ਉਹਨਾਂ ਦੇ ਸਾਥੀ ਨਾਲ ਕੈਂਪੇਨ ਜਿਹੜੇ ਕਰ ਰਹੇ ਸੀਗੇ ਰਿਪਬਲਿਕਨ ਟਿਕਟ ਹਾਸਲ ਕਰਨ ਦੇ ਲਈ, ਵੀ ਜਿਹੜਾ ਵੀ ਕੋਈ ਚੁਣਿਆ ਜਾਊਗਾ ਕੀ ਤੁਸੀਂ ਉਸ ਨੂੰ ਬਾਅਦ ਦੇ ਵਿੱਚ ਸਮਰਥਨ ਦਊਂਗੇ? ਤਾਂ ਸਾਰਿਆਂ ਨੇ ਹਾਂ ਹੀ ਜਿਹੜੀ ਉਹ ਕੀਤੀ ਸੀ। ਤਾਂ ਉਹੀ ਚੀਜ਼ਾਂ ਇਵੈਂਚੁਅਲੀ ਆਪਾਂ ਨੂੰ ਹੁਣ ਦੇਖਣ ਨੂੰ ਮਿਲ ਰਹੀਆਂ। ਨਵੰਬਰ ਦੇ ਵਿੱਚ ਮਿਚ ਮਕੋਨਲ ਸੈਨੇਟ ਦੇ ਜਿਹੜੇ ਲੀਡਰ ਦੇ ਤੌਰ ਦੇ ਉੱਤੇ GOP ਦੇ ਵੱਲੋਂ ਉਸ ਤੋਂ ਅਸਤੀਫਾ ਦੇ ਰਹੇ ਨੇ। ਤੇ ਆਪਾਂ ਜੇ ਕੈਲੀਫੋਰਨੀਆ ਲਾਈਏ, ਕੈਲੀਫੋਰਨੀਆ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ 89.3% 16,42,000 ਦੇ ਕਰੀਬ ਜਿਹੜੀਆਂ ਵੋਟਸ ਆ ਉਹ ਰਿਸੀਵ ਕੀਤੀਆਂ, ਜਿਹੜੀਆਂ ਇਹ ਹੁਣ 9 ਵਜੇ ਦੇ ਕਰੀਬ ਅੱਜ ਜੋ ਅਪਡੇਟ ਹੋਏ ਆ, ਤੇ ਹਜੇ 40% ਵੋਟਾਂ ਜਿਹੜੀਆਂ ਆ ਕਾਊਂਟ ਹੋਈਆਂ ਹੈਗੀਆਂ। ਇਸੇ ਤਰ੍ਹਾਂ ਡੋਨਲਡ ਟਰੰਪ ਹੋਣਾ ਨੇ 1,81,000 ਦੇ ਕਰੀਬ 78.6% ਵੋਟਾਂ ਪ੍ਰਾਪਤ ਕੀਤੀਆਂ। ਨਿੱਕੀ ਹੈਲੀ ਨੇ 17.9% ਤੇ 49% ਵੋਟਸ ਹਜੇ ਤੱਕ ਕਾਊਂਟ ਹੋਈਆਂ ਹੈਗੀਆਂ। ਤੇ ਸਭ ਤੋਂ ਜਿਹੜੀ ਇੰਪੋਰਟੈਂਟ ਇੱਕ ਕੈਲੀਫੋਰਨੀਆ ਦੀ ਰੇਸ ਹੈਗੀ ਆ US ਸੈਨੇਟ ਦੀ ਆ। ਡਾਇਨ ਫਾਈਨਸਟਾਈਨ ਹੁਣੀ ਉਹਨਾਂ ਦੀ ਜਗ੍ਹਾ ਦੇ ਉੱਤੇ ਸੋ ਸਟੀਵ ਗਾਰਵੀ ਜੋ ਰਿਪਬਲਿਕਨ ਕੈਂਡੀਡੇਟ ਹੈਗੇ ਆ ਤੇ ਸਾਬਕਾ ਫੁੱਟਬਾਲ ਦੇ ਪਲੇਅਰ ਵੀ ਆ, ਉਹਨਾਂ ਨੂੰ 34.6% ਵੋਟਾਂ ਮਿਲੀਆਂ, 13,17,911 ਤੇ ਐਡਮ ਸ਼ਿਪ ਨੂੰ 30.8%, ਕੇਟੀ ਪੋਰਟਰ ਨੂੰ 16, ਬਾਰਬਰਾ ਲੀ ਨੂੰ 9 ਤੇ ਐਰਿਕ ਕਾਰਲੀ ਨੂੰ 6.8। ਸੋ ਇਹਦੇ ਚ ਕੀ ਹੋਣਾ, ਹੁਣ ਜਿਹੜੀ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਆ, ਜਿਹੜੇ ਟੌਪ ਦੇ ਦੋ ਕੰਟੈਂਡਰ ਹੋਊਗੇ
ਉਹ ਹੁਣ ਇਸ ਇਲੈਕਸ਼ਨ 'ਚ ਜਾਣਗੇ। ਸੋ ਇਹ ਤੋਂ ਲੱਗਦਾ ਹੈ ਵੀ ਸਟੀਵ ਗਾਰਵੇ ਤੇ ਐਡਮ ਸ਼ਿਪ ਦੋਨੋਂ ਜਾਣਗੇ। ਪਰ ਜੇ ਡੈਮੋਕ੍ਰੇਟਸ ਦੀ ਵੋਟ ਮਿਲਾ ਕੇ ਦੇਖਿਆ ਜਾਵੇ ਤੇ ਡੈਮੋਕ੍ਰੇਟਸ ਐਡਮ ਸ਼ਿਪ ਦੀ ਜਿੱਤ ਜਿਹੜੀ ਆ ਉਹ ਆਲਮੋਸਟ ਯਕੀਨੀ ਬਣਦੀ ਆ, ਅਨਲੈਸ ਕਿ 5-6 ਮਹੀਨੇ 'ਚ ਕੁਝ ਬਣਦਾ। ਹਾਲਾਂਕਿ ਜੋ ਸਟੀਵ ਗਾਰਵੀ ਆ ਉਹ ਵੀ ਬਹੁਤ ਜ਼ਿਆਦਾ ਜਿਹੜੀਆਂ ਵੋਟਸ ਲੈ ਗਿਆ ਹੈਗਾ। ਤੇ ਇਸੇ ਤਰ੍ਹਾਂ ਜਿਹੜੀਆਂ ਪ੍ਰੋਪੋਜੀਸ਼ਨ ਨੂੰ ਲੈ ਕੇ, ਪ੍ਰੋਪੋਜੀਸ਼ਨ ਜਿਹੜੀ 1 ਆ, ਬਿਹੇਵੀਅਰਲ ਹੈਲਥ ਸਰਵਿਸਿਜ਼ ਪ੍ਰੋਗਰਾਮ ਜੋ ਹੋਮਲੈਸ ਤੇ ਮੈਂਟਲ ਹੈਲਥ ਨੂੰ ਲੈ ਕੇ ਸੀ, ਉਹ ਬੜੀ ਫਸਵੀਂ ਜਿਹੜੀ ਆ ਇਸ ਟਾਈਮ ਉਹਦੀ ਕਾਊਂਟਿੰਗ ਚੱਲ ਰਹੀ ਆ। 50.2% ਹੱਕ 'ਚ ਆ ਤੇ 49.8% ਅਗੇਂਸਟ ਹੈਗੇ ਆ। ਸਿਰਫ 14,000 ਵੋਟ ਦਾ ਫਰਕ ਆ। 50% ਵੋਟਾਂ ਹਜੇ ਤੱਕ ਕਾਊਂਟ ਹੋਈਆਂ ਹੈਗੀਆਂ ਆ। ਇਸੇ ਤਰ੍ਹਾਂ ਜੇ ਯੂਐਸ ਹਾਊਸ ਦੀ ਵੀ ਜੇ ਗੱਲ ਕਰਦੇ ਜਾਈਏ, ਉਹਦੇ ਵਿੱਚ ਡਗ ਲਾਮਲਫਾ ਜੋ ਉਹ ਵਿਨਰ ਹੈਗੇ ਡਿਸਟ੍ਰਿਕਟ 1 ਤੋਂ, ਕੈਬਨ ਕਾਇਲੀ ਡਿਸਟ੍ਰਿਕਟ 3 ਤੋਂ, ਟੌਮ ਮੈਕਲੌਂਟ ਡਿਸਟ੍ਰਿਕਟ 5 ਤੋਂ, ਮਾਈਕ ਥੌਮਸਨ ਡਿਸਟ੍ਰਿਕਟ 4 ਤੋਂ, ਜੈਰਡ ਹਫਮੈਨ ਡਿਸਟ੍ਰਿਕਟ 2 ਤੋਂ ਤੇ ਐਮੀ ਵੇਰਾ ਜੋ ਆ ਉਹ ਡਿਸਟ੍ਰਿਕਟ 6 ਤੋਂ ਵਿਨਰ ਹੈਗੇ ਆ। ਜੀ ਬਿਲਕੁਲ। ਸੋ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ। ਉਧਰ ਸਟੇਟ ਵਾਈਡ ਇਲੈਕਸ਼ਨ ਦੇ ਜਿਹੜੇ ਰਿਜ਼ਲਟਸ ਆ ਉਹ ਤੁਸੀਂ ਉਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਆ ਉਸ ਉੱਤੇ ਵੀ ਜਿਹੜਾ ਉਹ ਚੈੱਕ ਕਰ ਸਕਦੇ ਹੈਗੇ ਆ। ਸੋ ਜੇ ਕੋਈ ਦੇਖਣਾ ਚਾਹੁੰਦਾ ਹੈ ਵੀ ਕੀ ਕੁਛ ਚੱਲ ਰਿਹਾ ਆ ਤਾਂ ਉੱਥੇ ਤੁਹਾਨੂੰ ਕਾਫੀ ਕੁਛ ਜਿਹੜਾ ਉਹ ਪਤਾ ਲੱਗ ਸਕਦਾ ਹੈਗਾ ਆ। ਸਟੇਟ ਦੇ ਵਿੱਚ ਜੇ ਦੇਖਿਆ ਜਾਵੇ, ਆਪਾਂ ਰੀਸੈਂਟਲੀ ਇੱਕ ਸੁਪੀਰੀਅਰ ਜੱਜ ਦੇ ਲਈ ਇੰਟਰਵਿਊ ਕੀਤੀ ਸੀ ਮੋਨਿਕਾ ਸੈਣੀ ਦੀ। ਉਹ ਰਾਈਟ ਨਾਓ ਲੀਡ ਦੇ ਵਿੱਚ ਜਿਹੜੇ ਉਹ ਦੱਸੇ ਜਾ ਰਹੇ ਹੈਗੇ ਆ। ਸੋ ਬਹੁਤ ਸਾਰੀਆਂ ਲੋਕਲ ਰੇਸਿਸ ਹੁੰਦੀਆਂ ਆ, ਉਹ ਤੁਸੀਂ ਆਪੋ ਆਪਣੀ ਕਾਊਂਟੀ ਦੀ ਵੈਬਸਾਈਟ ਦੇ ਉੱਤੇ ਜਾ ਕੇ ਜਾਂ ਸੈਕਟਰੀ ਆਫ ਸਟੇਟ ਦੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਚੈੱਕ ਜਿਹੜਾ ਉਹ ਕਰ ਸਕਦੇ ਆ ਵੀ ਕੀ ਕੁਛ ਉਧਰ ਚੱਲ ਰਿਹਾ ਹੈਗਾ ਆ। ਸੋਨੀ ਧਾਲੀਵਾਲ ਦੀ ਲੈਥਰੋਪ ਤੋਂ ਤੁਸੀਂ ਇੰਟਰਵਿਊ ਕੀਤੀ ਸੀ, ਉਹ ਵੀ ਜਿਹੜਾ ਆ ਸਨਮੀਕੀਨ ਕਾਉਂਟੀ ਸੁਪਰਵਾਈਜ਼ਰ ਡਿਸਟ੍ਰਿਕਟ 3 ਤੋਂ ਲੀਡ ਕਰ ਰਹੇ ਆ। ਉਹਨਾਂ ਨੂੰ 44.85% ਤੇ ਸਟੀਵ ਡੈਬਰਮ ਨੂੰ 39.82 ਤੇ ਐਂਜਲਾ ਸੈਪਲਵੇਡਾ ਨੂੰ 15.33%। ਸੋ ਹਜੇ ਫਾਈਨਲ ਰਿਜ਼ਲਟ ਨਹੀਂ ਆਏ। ਕਾਫੀ ਜ਼ਿਆਦਾ ਜਿਹੜੀਆਂ ਵੋਟਸ ਕਾਊਂਟ ਹੋ ਗਈਆਂ, ਪਰ ਕੁਝ ਦਿਨ ਜਿਹੜੇ ਹੋਰ ਲੱਗਣਗੇ। 37 ਦਿਨ ਹੋਰ ਲੱਗਣੇ ਆ ਹਰਜੋਤ ਸਿੰਘ ਜੀ। 37 ਦਿਨਾਂ ਬਾਅਦ ਜਿਹੜਾ ਅਫੀਸ਼ੀਅਲ ਇਲੈਕਸ਼ਨ ਰਿਜ਼ਲਟ ਜਿਹੜੇ ਉਹ ਹੋਣਗੇ। ਸੋ ਹਾਲ ਦੀ ਘੜੀ ਇਹ ਅਨਅਫੀਸ਼ੀਅਲ ਇਲੈਕਸ਼ਨ ਰਿਜ਼ਲਟ ਆ। ਨਾਲੇ ਜੇ ਆਪਾਂ ਦੇਖਿਆ ਜਾਵੇ ਤਾਂ ਸਿਰਫ 50% ਹੀ ਕਾਊਂਟਿੰਗ ਹੋਈ ਆ, ਪਰ ਪ੍ਰੋਜੈਕਟਡ ਵਿਨਰਸ ਜਿਹੜੇ ਆ ਉਹ ਤੁਹਾਨੂੰ ਜਿਹੜੇ ਉਹ ਨਜ਼ਰ ਆ ਜਾਂਦੇ ਹੈਗੇ ਆ ਵੀ ਕੀ ਕੁਛ ਜਿਹੜਾ ਉਹ ਹੋਇਆ ਹੈਗਾ ਆ। ਸੋ ਟਰਨ ਆਊਟ ਕੋਈ ਬਹੁਤਾ ਖਾਸ ਵੱਡਾ ਜਿਹੜਾ ਉਹ ਨਹੀਂ ਰਹਿੰਦਾ ਹੁੰਦਾ। ਸੋ ਉਹੀ ਚੀਜ਼ ਇਸ ਵਾਰ ਵੀ ਜਿਹੜੀ ਹਰਜੋਤ ਸਿੰਘ ਜੀ ਦੇਖਣ ਨੂੰ ਹੀ ਮਿਲੀ ਜੀ। ਸੋ ਬਿਲਕੁਲ, ਜਿਹੜਾ ਨਵੰਬਰ ਦੀ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਜਿਹੜਾ ਟਰਨ ਆਊਟ ਕਾਫੀ ਜ਼ਿਆਦਾ ਹੋਣਾ ਹੈਗਾ, ਕਿਉਂਕਿ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੁੰਦੀ ਆ। ਪਰ ਹੈ ਬੜੀ ਹੈਰਾਨੀ ਦੀ ਗੱਲ ਵੀ ਦੇਖੋ, ਹੁਣ ਤੁਹਾਨੂੰ ਲਾਈਨ 'ਚ ਵੀ ਨਹੀਂ ਜਾਣਾ ਪੈਂਦਾ, ਤੁਹਾਨੂੰ ਛੁੱਟੀ ਵੀ ਨਹੀਂ ਲੈਣੀ ਪੈਂਦੀ, ਤੁਹਾਡੇ ਘਰੇ ਜਿਹੜਾ ਆ ਮੇਲ ਵੈਲਟ ਆ ਜਾਂਦਾ। ਫਿਰ ਵੀ ਜਿਹੜੇ ਲੋਕ ਆ ਉਹ ਜੋ ਭਰ ਕੇ ਇਹਨੂੰ ਨਹੀਂ ਭੇਜਦੇ ਹੈਗੇ, ਡ੍ਰੌਪ ਨਹੀਂ ਕਰਦੇ ਜਾਂ ਮੇਲ ਨਹੀਂ ਕਰਦੇ। ਈਵਨ ਮੇਲ ਕਰਨ ਦੇ ਲਈ ਵੀ ਜਿਹੜੀ ਆ ਸਟੈਂਪ ਤੁਹਾਨੂੰ ਉਹ ਨਹੀਂ ਲਾਣੀ ਪੈਂਦੀ ਹੈਗੀ। ਤੇ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਬਣਦੀ ਹੈਗੀ ਆ। ਸੋ ਇਹਦੇ ਵਿੱਚ ਹਿੱਸਾ ਜ਼ਰੂਰ ਲੈਣਾ ਚਾਹੀਦਾ। ਆਪਾਂ ਰੌਲਾ ਬਹੁਤ ਪਾਉਂਦੇ ਆ। ਬਹੁਤ ਵਾਰ ਕੀ ਹੁੰਦਾ ਨਾ, ਇੱਕ ਰਾਜਕਨਵੀਰ ਸਿੰਘ ਜੀ, ਇੱਕ ਵਾਰੀ ਮੈਂ ਇੱਕ ਫੇਸਬੁੱਕ ਦੇ ਉੱਤੇ ਇੱਕ ਕੈਂਡੀਡੇਟ ਸੀ ਬੇਕਰਸਫੀਲਡ ਏਰੀਏ 'ਚ, ਤੇ ਉਹਨੂੰ ਮੈਸੇਜ ਭੇਜਿਆ ਵੀ ਤੁਸੀਂ ਪੰਜਾਬੀ ਕਮਿਊਨਿਟੀ 'ਚ ਕਿਉਂ ਨਹੀਂ ਆਪਣਾ ਐਡਵਰਟਾਈਜ਼ ਕਰਦੇ ਜਾਂ ਕੁਝ ਵੀ, ਹਨਾ। ਉਹ ਕਹਿੰਦਾ ਵੀ ਮੈਂ ਜਿਹੜਾ ਮੇਰਾ ਡਿਸਟ੍ਰਿਕਟ ਆ, ਮੈਂ ਦੇਖਿਆ ਵੀ ਪੰਜਾਬੀ ਤਾਂ ਬਹੁਤ ਆ, ਪਰ ਵੋਟ ਕਹਿੰਦਾ ਹੁਣ 5% ਵੀ ਨਹੀਂ ਪਾਉਂਦੇ, ਵੀ ਆਪਾਂ ਫਿਰ ਉਹਨਾਂ ਦੇ ਪਿੱਛੇ ਕਾਹਤੇ ਜਾਣਾ। ਜਿਹੜੇ ਲੋਕ ਜ਼ਿਆਦਾ ਵੋਟ ਪਾਉਂਦੇ ਆ ਵੀ ਆਪਾਂ ਉਹਨਾਂ ਦੇ ਪਿੱਛੇ ਜਾਵਾਂਗੇ। ਸੋ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਦੋਂ ਤੁਸੀਂ ਵੋਟ ਪਾਣੇ ਆ, ਈਵਨ ਦੋ ਇਹ ਨਹੀਂ ਕਿਤੇ ਲਿਖਿਆ ਜਾਂਦਾ ਵੀ ਤੁਸੀਂ ਕਿਹਨੂੰ ਵੋਟ ਪਾਈ ਹੈਗੀ ਆ, ਪਰ ਤੁਹਾਡਾ ਪੂਰਾ ਰੈਕਡ ਬਣਿਆ ਹੁੰਦਾ ਵੀ ਕਿੰਨੀ ਵਾਰੀ ਵੋਟ ਪਾਈ ਆ, ਕਿਹੜੇ 'ਚ ਹਿੱਸਾ ਲਿਆ, ਕਿਹੜੇ 'ਚ ਨਹੀਂ ਲਿਆ ਜੀ। ਸੋ ਇਹ ਕਿਉਂਕਿ ਨਾ ਇਹ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਸ ਸਟਰੀਟ ਤੇ ਇੰਨੇ ਜਾਣੇ ਆ, ਇਸ ਬੰਦੇ ਨੇ ਵੋਟ ਪਾਈ ਆ, ਇਹ ਹਰ ਇਲੈਕਸ਼ਨ 'ਚ ਵੋਟ ਪਾਉਂਦਾ। ਤੇ ਜਦੋਂ ਉਹ ਵਾਕ ਇਨ ਵੀ ਕਰਦੇ ਆ, ਮੇਲਰ ਵੀ ਕਰਦੇ ਆ, ਉਹ ਤੁਹਾਡੇ ਘਰ ਆਉਂਦੇ ਹੈਗੇ ਆ। ਸੋ ਇਹ ਇੱਕ ਵਾਰੀ ਡਿਕ ਚੈਨੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਸੀਗੇ ਜਾਰਜ ਬੁਸ਼ ਦੇ ਟਾਈਮ ਤੇ, ਉਹ ਬੜਾ ਵੱਡਾ ਇਸ਼ੂ ਬਣਿਆ ਸੀ ਵੀ ਡਿਕ ਚੈਨੀ ਨੇ ਕਦੇ ਵੋਟ ਹੀ ਨਹੀਂ ਪਾਈ ਸੀ, ਤੇ ਉਹ ਵਾਈਸ ਪ੍ਰੈਜ਼ੀਡੈਂਟ ਜਿਹੜੇ ਯੂਐਸਏ ਦੇ ਬਣੇ ਹੋਏ ਸੀ। ਸੋ ਇਹ ਸਾਰਾ ਰੈਕਡ ਜਿਹੜਾ ਬਾਹਰ ਆ ਜਾਂਦਾ ਹੈਗਾ। ਇਹ ਪਬਲਿਕ ਰੈਕਡ ਆ, ਜਿਹੜਾ ਮਰਜ਼ੀ ਜਿਹੜਾ ਉਹ ਚੈੱਕ ਕਰ ਸਕਦਾ। ਜਿਹੜਾ ਵੀ ਕੋਈ ਕੈਂਡੀਡੇਟ ਆ ਉਹ ਸੈਕਟਰੀ ਹੁੰਦੇ ਜਿਹੜੇ ਸਟੇਟ ਦੇ
ਜਾਂ ਉਹ ਡਿਸਟ੍ਰਿਕਟ ਦੇ, ਉੱਥੋਂ ਇਹ ਸਾਰੀਆਂ ਲਿਸਟਾਂ ਜਿਹੜੀਆਂ ਉਹ ਤੁਹਾਨੂੰ ਮਿਲ ਜਾਂਦੀਆਂ ਆ ਵੀ ਕਿੰਨੇ ਟੋਟਲ ਰਜਿਸਟਰਡ ਵੋਟਰ ਆ, ਕਿੰਨਿਆਂ ਨੇ ਵੋਟਾਂ ਪਾਈਆਂ, ਕਿਹਦਾ ਕੀ ਟਰੈਕ ਰੈਕਡ ਆ, ਵੀ ਕਿਹੜੀਆਂ ਇਲੈਕਸ਼ਨਸ ਦੇ ਵਿੱਚ ਉਹ ਵੋਟ ਪਾਉਂਦਾ ਰਿਹਾ। ਇਲੈਕਸ਼ਨ ਤੋਂ ਭਾਵ ਵੀ ਗਵਰਨਟੋਰੀਅਲ 'ਚ ਪਾਉਂਦਾ ਆ, ਪ੍ਰੈਜ਼ੀਡੈਂਸ਼ੀਅਲ 'ਚ ਪਾਉਂਦਾ ਆ, ਸਪੈਸ਼ਲ 'ਚ ਪਾਉਂਦਾ ਆ, ਜਾਂ ਕੋਈ ਕਿਸੇ ਦੇ ਵਿੱਚ ਜਿਹੜਾ ਉਹ ਪਾ ਰਹੇ ਹੁੰਦੇ ਆ। ਜੀ, ਸੋ ਇਹ ਜ਼ਰੂਰੀ ਬਹੁਤ ਹੁੰਦਾ। ਆਪਾਂ ਰੌਲਾ ਬਹੁਤ ਪਾਉਂਦੇ ਆ, ਪਤਾ ਨਹੀਂ ਕਿੰਨੇ ਕਿਤੇ ਅਸਰ ਹੁੰਦਾ ਆ ਜਾਂ ਨਹੀਂ ਹੁੰਦਾ। ਕਾਰਨ ਕੀ ਆ ਵੀ ਜਦੋਂ ਤੁਹਾਡਾ ਕੱਲ ਨੂੰ ਕੋਈ ਇਸ਼ੂ ਹੁੰਦਾ ਆ, ਜਦੋਂ ਤੁਹਾਨੂੰ ਗਵਰਨਮੈਂਟ ਨੂੰ ਕੰਟੈਕਟ ਕਰਨਾ ਪੈਂਦਾ ਆ, ਇਲੈਕਟਡ ਆਫੀਸ਼ੀਅਲਸ ਨੂੰ ਕੰਟੈਕਟ ਕਰਨਾ ਪੈਂਦਾ, ਤੇ ਉਹ ਫਿਰ ਉਹ ਦੇਖਦੇ ਆ, ਦੋ ਹੀ ਚੀਜ਼ਾਂ ਦੇਖਦੇ ਆ, ਜਾਂ ਤਾਂ ਜਿਨ ਫੰਡਿੰਗ ਕੀਤੀ ਹੈਗੀ ਆ, ਪੈਸੇ ਦਿੱਤੇ ਆ, ਉਹ ਉਹਨਾਂ ਨੂੰ ਪਤਾ ਹੁੰਦਾ, ਤੇ ਜਾਂ ਜਿਹੜੇ ਲੋਕਾਂ ਨੇ ਜਿਹੜੀਆਂ ਵੋਟਾਂ ਆ ਉਹ ਪਾਈਆਂ ਹੁੰਦੀਆਂ ਹੈਗੀਆਂ, ਉਹ ਉਹਨਾਂ ਨੂੰ ਪਤਾ ਹੁੰਦਾ ਹੈਗਾ। ਸੋ ਫਿਰ ਉਹ ਕਹਿੰਦੇ ਵੀ ਹਾਂ ਨਹੀਂ, ਇਹ ਕਮਿਊਨਿਟੀ ਜਿਹੜੀ ਆ ਪੋਲੀਟੀਕਲੀ ਬਹੁਤ ਇਨਵੋਲਵ ਹੈਗੀ ਆ। ਸੋ ਆਪਣਾ ਸਾਰਿਆਂ ਦਾ ਕੰਨ ਰਸ ਤਾਂ ਬਹੁਤ ਹੁੰਦਾ ਆ ਕਿ ਦੇਖੋ ਜੀ ਉਹ ਟਰੰਪ ਨੇ ਉਹ ਕਰਤਾ, ਬਾਈਡਨ ਨੇ ਆਹ ਕਰਤਾ, ਬਾਰਡਰ ਆਹ ਹੋ ਗਿਆ, ਆਹ ਹੋ ਗਿਆ। ਤੇ ਜਦੋਂ ਤੁਹਾਡਾ ਫਰਜ਼ ਹੁੰਦਾ ਵੋਟ ਪਾਉਣ ਦਾ ਵੀ ਹਾਂ ਬਿਲਕੁਲ ਪਾਣੀ ਆ, ਉਹ ਕਈ ਵਾਰੀ ਆਪਾਂ ਜਿਹੜੇ ਆ ਉਹ ਨਹੀਂ ਵੋਟ ਪਾਉਂਦੇ ਹੈਗੇ। ਜੀ ਬਿਲਕੁਲ। ਪਰ ਵੋਟ ਜਿਹੜੀ ਉਹ ਜ਼ਰੂਰ ਪਾਇਆ ਕਰੋ। ਚਲੋ ਇਸ ਵਾਰ ਜੇ ਮਿਸ ਕਰ ਗਏ ਆ ਦੈਟਸ ਫਾਈਨ, ਹੁਣ ਨਵੰਬਰ ਦੇ ਵਿੱਚ ਆ ਜਾਣੀਆਂ ਆ, ਇਹ ਗੱਲ ਆ। ਬਾਕੀ ਜਿਹੜੀ ਹਰਜੋਤ ਸਿੰਘ ਜੀ ਛੁੱਟੀ ਵਾਲੀ ਗੱਲ ਆ, ਲੋਕ ਮੰਗ ਕਰ ਰਹੇ ਆ, ਕਈ ਧਿਰਾਂ ਦੇ ਵੱਲੋਂ, ਕਈ ਲੋਕ ਕਹਿੰਦੇ ਆ ਵੀ ਇੱਥੇ ਇਲੈਕਸ਼ਨ ਡੇ ਵਾਲੇ ਦਿਨ ਛੁੱਟੀ ਹੋਣੀ ਚਾਹੀਦੀ ਹੈ, ਉਹਦੇ ਨਾਲ ਲੋਕਾਂ ਨੂੰ ਇਹ ਹੁੰਦਾ ਆ ਜਿੱਦਾਂ ਆਪਾਂ ਜਿਸ ਮੁਲਕ ਤੋਂ ਆਏ ਆ ਉੱਥੇ ਵੀ ਛੁੱਟੀ ਕਰਦੇ ਆ ਜਿੱਦਣ ਤੁਹਾਡੇ ਇਲਾਕੇ 'ਚ ਇਲੈਕਸ਼ਨ ਹੁੰਦੀ ਆ। ਸੋ ਰਾਮਾ ਸਵਾਮੀ ਵੀ ਤੇ ਹੋਰ ਵੀ ਕਈਆਂ ਨੇ ਇਹ ਮੰਗ ਕਰਦੇ ਰਹੇ ਆ ਵੀ ਭਾਈ ਛੁੱਟੀ ਜਿਹੜੀ ਉਹ ਜ਼ਰੂਰ ਇੱਥੇ ਕਰਨੀ ਚਾਹੀਦੀ ਆ, ਕਹਿੰਦੇ ਵੀ ਕੰਮ 'ਚੋਂ ਸਾਡੇ ਕੋਲ ਨਿਕਲ ਨਹੀਂ ਹੁੰਦਾ। ਪਰ ਕੈਲੀਫੋਰਨੀਆ ਵਰਗੇ ਸੂਬੇ ਦੇ ਵਿੱਚ ਤਾਂ ਤੁਹਾਨੂੰ ਤਕਰੀਬਨ 2-3 ਜਾਂ 1 ਮਹੀਨਾ ਪਹਿਲਾਂ, 4 ਵੀਕ ਪਹਿਲਾਂ ਤੱਕ ਵੀ ਤੁਹਾਡੇ ਕੋਲ ਬੈਲਟ ਆ ਜਾਂਦੇ ਆ। ਅਖੀਰਲੇ ਦਿਨ ਤੱਕ ਆਪਾਂ ਵੇਟ ਕਰਦੇ ਰਹਿੰਦੇ ਆ। ਡਰੋਪ ਬਾਕਸ ਭਰ ਕੇ ਰੱਖ ਲਓ, ਲੰਘਦੇ ਵੜਦੇ ਜਦੋਂ ਮੌਕਾ ਲੱਗੇ ਤਾਂ ਡਰੋਪ ਬਾਕਸ ਦੇ ਵਿੱਚ ਤੁਸੀਂ ਬੈਲਟ ਉਹ ਆਪਣਾ ਡਰੋਪ ਕਰ ਸਕਦੇ ਆ, ਜਾਂ ਕਰ ਸਕਦੇ। ਰਹਿ ਵੀ ਜਾਂਦੇ ਆ ਕਈ ਵਾਰੀ, ਨੋ ਡਾਊਟ, ਪਰ ਇਹ ਆ ਵੀ ਤੁਸੀਂ ਜਿਹੜਾ ਉਹ ਜ਼ਰੂਰ ਧਿਆਨ ਜਿਹੜਾ ਉਹ ਰੱਖੋ ਵੀ ਭਾਈ ਕੀ ਇਸ ਦੇ ਵਿੱਚ ਜਿਹੜਾ ਉਹ ਅੱਗੇ ਹੁੰਦਾ ਆ, ਪਰ ਵੋਟ ਪਾਉਣੀ ਜਿਹੜੀ ਉਹ ਭੁੱਲਿਓ ਨਾ।